ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੈਂ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਜਿਵੇਂ ਆਪ ਸਭ ਸਰੋਤਿਆਂ ਦੀ ਵਿਸ਼ੇਸ਼ ਮੰਗ ਦੇ ਉੱਤੇ ਵੀ ਇੱਕ ਵਿਸ਼ੇਸ਼ ਪ੍ਰੋਗਰਾਮ ਇਲੈਕਸ਼ਨ ਐਕਸਪ੍ਰੈਸ ਜਿਹੜਾ ਹੈ ਉਹ ਤੁਹਾਡੇ ਲਈ ਅਸੀਂ ਸ਼ੁਰੂ ਕੀਤਾ ਹੈ, ਜਿਸ ਦੇ ਵਿੱਚ ਪੰਜਾਬ ਅਤੇ ਭਾਰਤ ਦੇ ਜਿਹੜੇ ਸਿਆਸੀ ਸਮੀਕਰਨ, ਰਾਜਨੀਤਿਕ ਸਮੀਕਰਨ ਕੀ ਹੋ ਰਹੇ ਨੇ ਇਸ ਟਾਈਮ, ਲੋਕ ਸਭਾ ਦੀਆਂ ਜਿਹੜੀਆਂ ਇਲੈਕਸ਼ਨ ਚੋਣਾਂ ਆ ਉਸ ਨੂੰ ਲੈ ਕੇ ਉਸ ਦੇ ਉੱਤੇ ਵਿਸ਼ੇਸ਼ ਜਿਹੜੀ ਗੱਲਬਾਤ ਆਪਾਂ ਕਰਦੇ ਹਾਂ ਰੋਜ਼ਾਨਾ ਬਲਤੇਜ ਪੰਨੂ ਹੁਣਾਂ ਦੇ ਨਾਲ। ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ। ਨਿੱਘੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਬੜੀ ਮਿਹਰਬਾਨੀ ਜੀ, ਧੰਨਵਾਦ। ਔਰ ਮੇਰੇ ਵੱਲੋਂ ਵੀ ਸਤਿ ਸ੍ਰੀ ਅਕਾਲ ਜੀ। ਜੀ ਬਲਤੇਜ ਪੰਨੂ ਜੀ, ਆਪਾਂ ਗੱਲਬਾਤ ਆ ਜਿਹੜੀ ਉਸ ਦੀ ਸ਼ੁਰੂਆਤ ਕਰਦੇ ਹਾਂ। ਜਿਹੜੀ ਗੁਰਦਾਸਪੁਰ ਦੇ ਜਿਹੜੇ ਉਮੀਦਵਾਰ ਉਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਦੀ ਜਿਹੜੀ ਖਬਰ ਆ ਰਹੀ ਹੈ ਵੀ ਉਹ ਗੁਰਦਾਸਪੁਰ ਤੋਂ ਜਿਹੜੀ ਇਲੈਕਸ਼ਨ ਲੜਨਗੇ, ਇਸ ਦੇ ਉੱਤੇ ਕੀ ਟਿੱਪਣੀ ਹੈ ਤੁਹਾਡੀ? ਗੁਰਦਾਸਪੁਰ ਤੋਂ ਬਚ ਤਾਂ ਰਹੇ ਸੀਗੇ ਜੀ, ਪਰ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਇੱਕ ਵਾਰੀ ਫਿਰ ਜਿਹੜੀ ਟਿਕਟ ਹੈ ਜੀ ਉਹ ਕਾਂਗਰਸ ਨੇ ਦਿੱਤੀ ਹੈ। ਜਿਵੇਂ ਇਹ ਕਿਹਾ ਜਾ ਰਿਹਾ ਸੀਗਾ ਕਿ ਹਾਈ ਕਮਾਂਡ ਜਿਹੜੀ ਹੈ ਉਹ ਇਹ ਸੋਚਦੀ ਹੈ ਕਿ ਕੁਝ ਲੀਡਰ ਜਿਹੜੇ ਨੇ ਉਹਨਾਂ ਨੂੰ ਇਹ ਚੋਣ ਲੜਨੀ ਪਊਗੀ, ਉਹਨਾਂ ਨੂੰ ਮੈਦਾਨ ਦੇ ਵਿੱਚੋਂ ਭੱਜਣ ਨਹੀਂ ਦਿੱਤਾ ਜਾਊਗਾ। ਤਾਂ ਉਹਦੇ ਤਹਿਤ ਹੀ ਗੁਰਦਾਸਪੁਰ ਤੋਂ ਦੀ ਪ੍ਰਤਾਪ ਸਿੰਘ ਬਾਜਵਾ ਹੋਰੀ ਇੱਕ ਵਾਰੀ ਫਿਰ ਉਮੀਦਵਾਰ ਜਿਹੜੇ ਹੋਣਗੇ। ਭਾਰਤੀ ਜਨਤਾ ਪਾਰਟੀ ਨੇ ਅਜੇ ਆਪਣਾ ਉਮੀਦਵਾਰ ਨਹੀਂ ਐਲਾਨਿਆ, ਪਰ ਗੁਣਾ ਜਿਹੜਾ ਜੀ ਉਹ ਵਿਨੋਦ ਖੰਨਾ ਦੇ ਉੱਤੇ ਪੈਣ ਦੇ ਚਾਂਸਸ ਨੇ। ਉਂਝ ਵੈਸੇ ਵਿਨੋਦ ਖੰਨਾ ਹੋਰੀ ਦਿਸੇ ਨਹੀਂ, ਜੋ ਉਹ ਹਾਰੇ ਨੇ ਉਹ ਸਿਰਫ ਇਲੈਕਸ਼ਨਾਂ ਦੇ ਟਾਈਮ ਦੇ ਉੱਤੇ ਹੀ ਦਿਸਦੇ ਨੇ, ਨਾ ਤਾਂ ਅੱਜ ਕੱਲ੍ਹ ਉਹ ਫਿਲਮਾਂ 'ਚ ਦਿਸਦੇ ਨੇ, ਨਾ ਆਪਣੇ ਹਲਕੇ 'ਚ। ਉਮੀਦ ਹੈ ਜੀ ਕਿ ਇੱਥੋਂ ਉਹ ਆ ਜਾਣਗੇ। ਦੂਜੀ ਕਾਂਗਰਸ ਨੇ ਜਿਹੜਾ ਸੁਰੇਸ਼ ਕਲਮਾਡੀ, ਜਿਹੜਾ ਕਾਮਨਵੈਲਥ ਖੇਡਾਂ ਦੇ ਵਿੱਚ ਸਭ ਤੋਂ ਵੱਡਾ ਕਰਪਟ ਬੰਦਾ ਸੀਗਾ ਜੀ, ਉਹਦੀ ਟਿਕਟ ਜਿਹੜੀ ਆ ਉਹ ਕੱਟ ਦਿੱਤੀ ਹੈ ਜੀ। ਦਿੱਲੀ ਦੇ ਵਿੱਚ 5 ਜਿਹੜੇ ਪੁਰਾਣੇ ਸੂਰਮੇ ਨੇ ਜੀ, ਉਹਨਾਂ ਦੇ ਉੱਤੇ ਦਾ ਇੱਕ ਵਾਰੀ ਫੇਰ ਖੇਡਿਆ ਕਾਂਗਰਸ ਨੇ। ਮੁਹੰਮਦ ਅਜ਼ਹਰੁਦੀਨ ਜਿਹੜਾ ਕਿ ਭਾਰਤੀ ਕ੍ਰਿਕਟ ਟੀਮ ਦਾ ਸਾਬਕਾ ਕਪਤਾਨ ਹੈ, ਉਹਨੂੰ ਇਸ ਵਾਰੀ ਰਾਜਸਥਾਨ ਤੋਂ ਜਿਹੜੀ ਹੈ ਜੀ ਉਹ ਟਿਕਟ ਦਿੱਤੀ ਜਾ ਰਹੀ ਹੈ ਜੀ ਕਾਂਗਰਸ ਦੇ ਵੱਲੋਂ। ਜੀ ਠੀਕ ਆ। ਸੋ ਪ੍ਰਤਾਪ ਸਿੰਘ ਬਾਜਵਾ ਹੁਣਾਂ ਨੂੰ ਮੈਦਾਨ ਦੇ ਵਿੱਚ ਆਪ ਆਉਣਾ ਹੀ ਪਊਗਾ, ਜਿੱਦਾਂ ਤੁਸੀਂ ਕਿਹਾ ਵੀ ਬਚਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਉਹ ਗੱਲ ਨਹੀਂ ਬਣੀ। ਤੇ ਅਗਲੀ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ। ਉਹਨਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਜਿਹੜੇ ਉਮੀਦਵਾਰ ਉਸ ਨੂੰ ਐਲਾਨ ਦਿੱਤਾ ਆ, ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਅਨੰਦਪੁਰ ਸਾਹਿਬ ਤੋਂ ਜਿਹੜਾ ਜੀ ਇਹ ਨਵਾਂ ਨਾਮ, ਜਿਹੜਾ ਫਰੈਸ਼ ਨਾਮ ਜਿਹੜਾ ਉਹ ਆਮ ਆਦਮੀ ਪਾਰਟੀ ਨੇ ਲੈ ਕੇ ਆਂਦਾ ਜੀ, ਇਹ ਸ਼ੇਰਗਿੱਲ ਨੇ ਜੀ। ਔਰ ਇਹ ਜਿਹੜੇ ਲੋਕ ਸਭਾ ਹਲਕੇ ਤੋਂ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਜਿਹੜੇ ਨੇ, ਉਹਨਾਂ ਨੂੰ ਅਨੰਦਪੁਰ ਸਾਹਿਬ ਦੇ ਅਹਿਮ ਹਲਕੇ ਤੋਂ ਉਹਨਾਂ ਨੇ ਉਮੀਦਵਾਰ ਬਣਾਇਆ। ਜਿਹੜੇ ਹਿੰਮਤ ਸਿੰਘ ਸ਼ੇਰਗਿੱਲ ਹੋਰੀ ਨੇ, ਮੈਂ ਥੋੜਾ ਜਿਹਾ ਉਹਨਾਂ ਦਾ ਪਿਛੋਕੜ ਦੱਸਦੇ ਹਾਂ। ਅੰਮ੍ਰਿਤਸਰ ਡਿਸਟ੍ਰਿਕਟ ਨੂੰ ਉਂਝ ਵੈਸੇ ਬਿਲੋਂਗ ਕਰਦੇ ਨੇ, ਹਾਈਲੀ ਕੁਆਲੀਫਾਈਡ ਨੇ। ਇਹਨਾਂ ਦਿਨਾਂ ਚੰਡੀਗੜ੍ਹ ਦੇ ਵਿੱਚ ਉਹ ਰਹਿ ਕੇ ਉਹਨਾਂ ਨੇ ਐਜੂਕੇਸ਼ਨ ਵਗੈਰਾ ਜਿਹੜੀ ਹੈ ਜੀ ਉਹ ਕੀਤੀ ਆ, ਔਰ ਇਸ ਵੇਲੇ ਉਹ ਪ੍ਰੈਕਟਿਸ ਕਰ ਰਹੇ ਨੇ ਸੁਪਰੀਮ ਕੋਰਟ ਦੇ ਵਕੀਲ ਦੇ ਵਜੋਂ। ਆਮ ਆਦਮੀ ਪਾਰਟੀ ਨੇ ਜਿਹੜੀ ਇਹ ਟਿਕਟ ਦਿੱਤੀ ਹੈ, ਉਹਦਾ ਪ੍ਰਮੁੱਖ ਕਾਰਨ ਇਹ ਹੈ ਜੀ ਕਿ ਸ਼ੇਰਗਿੱਲ ਸਾਹਿਬ ਜਿਹੜੇ ਨੇ ਗੁਜਰਾਤ ਦੇ ਵਿੱਚ ਜਿਹੜੇ ਸਿੱਖ ਕਿਸਾਨ ਉਜਾੜੇ ਜਾ ਰਹੇ ਨੇ, ਉਹਨਾਂ ਦੇ ਕੇਸ ਉਹ ਲੜ ਰਹੇ ਨੇ, ਔਰ ਉਹਨਾਂ ਨੇ ਹੀ ਇਸ ਮਸਲੇ ਨੂੰ ਨੈਸ਼ਨਲ ਪੱਧਰ ਤੱਕ ਲੈ ਕੇ ਆਂਦਾ। ਔਰ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਉਮੀਦਵਾਰ ਬਣਾਉਣ ਤੋਂ ਬਾਅਦ ਇੱਕ ਗੱਲ ਕਲੀਅਰ ਹੋ ਗਈ ਜੀ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਗੁਜਰਾਤ ਦੇ ਵਿੱਚ ਉਜਾੜੇ ਜਾ ਰਹੇ ਨਰਿੰਦਰ ਮੋਦੀ ਦੀ ਸਰਕਾਰ ਦੇ ਵੱਲੋਂ ਜਿਹੜੇ ਸਿੱਖ ਕਿਸਾਨ ਨੇ, ਉਹ ਮਸਲਾ ਕਾਫੀ ਉਭਰੂਗਾ ਪੰਜਾਬ ਦੇ ਵਿੱਚ। ਖਾਸ ਤੌਰ ਦੇ ਉੱਤੇ ਪ੍ਰੇਮ ਸਿੰਘ ਚੰਦੂ ਮਾਜਰਾ ਹੋਰੀ ਅਕਾਲੀ ਦਲ ਦੇ ਉਮੀਦਵਾਰ ਨੇ ਅਨੰਦਪੁਰ ਸਾਹਿਬ ਤੋਂ, ਤੇ ਰਵਨੀਤ ਸਿੰਘ ਬਿੱਟੂ ਹੋਰੀ ਕਾਂਗਰਸ ਦੇ ਉਮੀਦਵਾਰ ਜਿਹੜੇ ਉਹ ਐਲਾਨੇ ਜਾ ਚੁੱਕੇ ਨੇ। KS ਮੱਕੜ ਹੋਰੀ ਜਿਹੜੇ ਨੇ ਉਹ ਬਹੁਜਨ ਸਮਾਜ ਪਾਰਟੀ ਵੱਲੋਂ ਚੋਣ ਲੜ ਰਹੇ ਨੇ। ਇਹ ਤੇ ਜਵਾਬ ਜਿਹੜਾ ਨਾ ਜੀ ਅਨੰਦਪੁਰ ਸਾਹਿਬ ਦੇ ਹਲਕੇ ਤੋਂ ਸ਼ੇਰਗਿੱਲ ਸਾਹਿਬ ਦੇ ਆਉਣ ਤੋਂ ਬਾਅਦ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਨੂੰ ਦੇਣਾ ਥੋੜਾ ਔਖਾ ਹੋ ਜਾਊਗਾ ਜੀ, ਕਿ ਉਹ ਕਿਵੇਂ ਕਹਿਣਗੇ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਨਾਲ ਰਲ ਕੇ ਉਹ ਚੋਣ ਲੜ ਰਹੇ ਨੇ, ਉਹਨਾਂ ਦੇ ਜਿਹੜੇ ਕੇਸ ਲੜ ਰਿਹਾ ਸ਼ੇਰਗਿੱਲ ਹੈ, ਉਹਦੀਆਂ ਗੱਲਾਂ ਦਾ ਜਵਾਬ ਕਿਵੇਂ ਦੇਣਗੇ? ਜੀ ਬਿਲਕੁਲ। ਇਸੇ ਦੇ ਨਾਲ ਮੇਰਾ ਇੱਕ ਜੁੜਦਾ ਹੋਇਆ ਸਵਾਲ ਵੀ ਆ ਵੀ ਪਿਛਲੇ ਦਿਨਾਂ ਦੇ ਵਿੱਚ ਆਪਾਂ ਅਰਵਿੰਦ ਕੇਜਰੀਵਾਲ ਹੁਣਾਂ ਨੂੰ ਇੱਕ ਜਿਹੜੀ ਆ ਕੋਟ ਕਰਦੇ ਸੁਣਿਆ ਸੀਗਾ ਵੀ ਜਿਹੜੇ ਸਿੱਖਾਂ ਨੂੰ ਉੱਥੇ ਵਿਸ਼ੇਸ਼ ਤੌਰ 'ਤੇ ਲਾਲ ਬਹਾਦਰ ਸ਼ਾਸਤਰੀ ਹੁਣਾਂ ਨੇ ਉੱਥੇ ਬੁਲਾਇਆ ਸੀਗਾ ਕੱਛ ਦੇ ਏਰੀਏ ਦੇ ਵਿੱਚ, ਜਿਸ ਦੇ ਵਿੱਚ ਉਹਨਾਂ ਨੂੰ ਉਸ ਜ਼ਮੀਨ ਨੂੰ ਜਿਹੜਾ ਉਪਜਾਊ ਬਣਾਉਣ ਦੇ ਲਈ ਅਤੇ ਉੱਥੋਂ ਦੀ ਰਾਖੀ ਦੇ ਲਈ ਇੱਕ ਹਿਸਾਬ ਦੇ ਨਾਲ ਬੁਲਾਇਆ ਸੀ। ਉਸ ਦੇ ਉੱਤੇ ਤੁਹਾਡਾ ਕੀ ਕਹਿਣਾ? ਅਤੇ ਨਾਲ ਜਿਹੜੀ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਅਤੇ BJP ਦਾ ਜਿਹੜਾ ਗੱਠਜੋੜ ਆ, ਜਿੱਦਾਂ ਤੁਸੀਂ ਦੱਸਿਆ ਵੀ ਜਵਾਬ ਦੇਣਾ ਔਖਾ ਹੋ ਜਾਊਗਾ ਵੀ ਉਹੀ ਕਿਸਾਨਾਂ ਦੇ ਜਿਹੜੇ ਹੁਣ ਕੇਸ ਵੀ ਲੜ ਰਹੇ ਆ, ਦੂਜੇ ਪਾਸੇ ਜਦੋਂ ਸਵਾਗਤ ਕਰਦੇ ਆ ਉਹਨਾਂ ਦੇ ਹੱਥ 'ਚ ਉਹਨਾਂ ਨੂੰ ਕਿਰਪਾਨਾਂ ਫੜਾ ਕੇ ਸਵਾਗਤ ਕਰਦੇ ਆ ਨਰਿੰਦਰ ਮੋਦੀ ਨੂੰ। ਅਤੇ ਇਸ ਦੇ ਉੱਤੇ ਤੁਹਾਡਾ ਓਵਰਆਲ ਕੀ ਓਪੀਨੀਅਨ ਆ, ਕੀ ਟਿੱਪਣੀ ਆ ਵੀ ਇਹ ਕਿਸ ਪਾਸੇ ਨੂੰ ਜਾ ਰਹੀ ਹੈ ਜਿਹੜੀ ਸਿਆਸਤ ਆ? ਇਸ ਤੋਂ ਪਹਿਲਾਂ ਮੈਂ ਇਹ ਵੀ ਅਪਡੇਟ ਕਰ ਦਵਾਂ ਜੀ ਕਿ ਜਿਹੜੇ 3 ਵਾਰੀ ਮੈਂਬਰ ਪਾਰਲੀਮੈਂਟ ਰਹੇ ਨੇ ਤਰਲੋਚਨ ਸਿੰਘ ਤੁੜ ਹੋਰੀ ਜੀ,
ਉਹ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਨੇ ਜੀ। ਜੀ ਜੀ ਜੀ। ਇਸ ਗੱਲ ਦੀ ਉਮੀਦ ਹੈ ਕਿ ਹਲਕਾ ਖਡੂਰ ਸਾਹਿਬ ਜਿਹੜਾ ਜੀ ਉੱਥੋਂ ਉਹ ਚੋਣ ਲੜ ਸਕਦੇ ਨੇ। ਜਿਹੜੇ ਤੁੜ ਸਾਹਿਬ ਨੇ, ਤਰਲੋਚਨ ਸਿੰਘ ਤੁੜ, ਉਹ ਮੋਹਨ ਸਿੰਘ ਤੁੜ ਹੋਰਾਂ ਦੇ ਮੁੰਡੇ ਨੇ ਜੀ। ਮੋਹਨ ਸਿੰਘ ਤੁੜ ਹੋਰਾਂ ਦਾ ਬੜਾ ਚੰਗਾ ਆਧਾਰ ਹੈ। ਮੇਰਾ ਉਹ ਏਰੀਆ ਹੈ ਜੀ ਅਸਲ ਦੇ ਵਿੱਚ ਜੱਦੀ, ਜਿਹੜਾ ਉਸ ਜਗ੍ਹਾ ਦੇ ਉੱਤੇ ਅੱਜ ਵੀ ਤੁੜ ਪਰਿਵਾਰ ਜਿਹੜਾ ਜੀ ਉਹ ਚੰਗੀ ਆਪਣੀ ਪੈਂਠ ਰੱਖਦਾ ਹੈ। ਜਿਹੜੇ ਤਰਲੋਚਨ ਸਿੰਘ ਤੁੜ ਹੋਰੀ ਨੇ ਜੀ ਉਹ ਖੁੱਡੇ ਲਾਈਨ ਲਾਏ ਹੋਏ ਨੇ। ਅਕਾਲੀ ਦਲ ਨੇ ਪਿਛਲੇ ਲੰਮੇ ਸਮੇਂ ਤੋਂ, ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਸਰਗਰਮ ਸਿਆਸਤ ਦੇ ਵਿੱਚ ਇੱਕ ਵਾਰੀ ਮੁੜ ਕੇ ਲੈ ਆਉਂਦਾ ਜੀ। ਜਿਹੜੀ ਗੱਲ ਤੁਸੀਂ ਪੁੱਛੀ ਹੈ ਜੀ, ਗੁਜਰਾਤ ਦੇ ਵਿੱਚ ਸਿੱਖਾਂ ਦੇ ਸੰਬੰਧ ਦੇ ਵਿੱਚ ਬਿਲਕੁਲ ਦੱਬਾਂ ਪੁੱਟ ਕੇ ਸਾਪਾਂ ਦੀਆਂ ਜਿਹੜੀਆਂ ਸਿਰੀਆਂ ਸੀ ਉਹ ਮਿੱਧ ਕੇ ਇਹਨਾਂ ਕਿਸਾਨਾਂ ਨੇ ਉਸ ਜ਼ਮੀਨ ਨੂੰ ਉਪਜਾਊ ਬਣਾਇਆ। ਅਸਲ ਦੇ ਵਿੱਚ ਤਾਂ ਇਹ ਜਿਹੜੇ ਸਿੱਖ ਕਿਸਾਨ ਸਨ ਉਹ ਝੁਕੇ ਗਏ ਸਨ ਇਸ ਸਰਹੱਦੀ ਖੇਤਰ ਦੇ ਵਿੱਚ ਕਿ ਮਰਨਗੇ ਤਾਂ ਆਪੇ ਇਹ ਮਰਨਗੇ, ਹਮਲਾ ਜਿਹੜਾ ਜੀ ਉਹ ਘੱਟ ਹੋਊਗਾ। ਪਰ ਕਿਉਂਕਿ ਪੰਜਾਬੀ ਕਿਸਾਨ ਜਿਹੜਾ ਉਹ ਸਿਰੜੀ ਹੈ, ਮਿਹਨਤੀ ਹੈ, ਉਹਨੇ ਉਸ ਸਾਰੀ ਜ਼ਮੀਨ ਨੂੰ ਉਪਜਾਊ ਬਣਾ ਲਿਆ। ਜਦੋਂ ਜ਼ਮੀਨ ਉਪਜਾਊ ਬਣ ਗਈ ਤਾਂ ਫਿਰ ਉਹ ਗੱਲ ਆ ਗਈ ਜੀ ਵੀ ਕੋਠਾ ਉਸਰਿਆ, ਤਰਖਾਣ ਵਿਸਰਿਆ। ਸੋ ਹੁਣ ਜਿਹੜਾ ਜੀ ਉੱਥੋਂ ਉਜਾੜਨ ਦੇ ਉੱਤੇ ਤੁਲੀ ਹੋਈ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਦੀ, ਨਰਿੰਦਰ ਮੋਦੀ ਦੀ ਸਰਕਾਰ ਹੈ। ਹਾਈ ਕੋਰਟ ਦੇ ਵਿੱਚੋਂ ਇਹ ਕੇਸ ਜਿਹੜਾ ਜੀ ਜਿੱਤਿਆ ਜਾ ਚੁੱਕਿਆ। ਇਹ ਕੇਸ ਉਹੀ ਜਿਹੜੇ ਸ਼ੇਰਗਿੱਲ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਜੀ ਉਹਨਾਂ ਨੇ ਜਿੱਤਿਆ। ਜਿਹੜੀ ਉੱਥੋਂ ਦੀ ਸਰਕਾਰ ਹੈ ਉਹ ਫਿਰ ਵੀ ਇਸ ਗੱਲ ਤੋਂ ਸਮਝੀ ਨਹੀਂ। ਉਹਨੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਹੈ ਜੀ ਉਹ ਰਿਟ ਪਟੀਸ਼ਨ ਪਾਈ ਹੋਈ ਹੈ ਇਸ ਮਾਮਲੇ ਦੇ ਉੱਤੇ ਕਿ ਹਾਈ ਕੋਰਟ ਨੇ ਗਲਤ ਫੈਸਲਾ ਕੀਤਾ ਹੈ। ਬੇਸ਼ੱਕ ਨਰਿੰਦਰ ਮੋਦੀ ਹੋਰੀ ਇੱਥੇ ਜਗਰਾਉਂ ਰੈਲੀ ਦੇ ਵਿੱਚ ਆ ਕੇ ਇਹ ਤਾਂ ਕਹਿ ਗਏ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਉਜਾੜਿਆ ਨਹੀਂ ਜਾਊਗਾ। ਜੇ ਉਜਾੜਿਆ ਨਹੀਂ ਜਾਊਗਾ ਤਾਂ ਇਸੇ ਸਟੇਜ ਤੋਂ ਉਹ ਐਲਾਨ ਕਰਦੇ ਕਿ ਨਰਿੰਦਰ ਮੋਦੀ ਦੀ ਸਰਕਾਰ ਜਾਂ ਮੇਰੀ ਸਰਕਾਰ, ਉਹ ਕਹਿੰਦੇ ਕਿ ਅਸੀਂ ਜਿਹੜੀ ਪਟੀਸ਼ਨ ਪਾਈ ਹੋਈ ਹੈ ਉਹਨੂੰ ਅਸੀਂ ਵਾਪਸ ਲੈ ਰਹੇ ਹਾਂ। ਸ਼ੈਤਾਨੀ ਦੇ ਤਰੀਕੇ ਦੇ ਨਾਲ ਉਹ ਐਲਾਨ ਕਰ ਗਏ, ਪਰ ਉਹਨਾਂ ਨੇ ਕੀਤਾ ਕੱਖ ਨਹੀਂ। ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਨੇ ਉਹਨਾਂ ਨੇ ਇੱਕ ਪੱਗ ਜਿਹੜੀ ਹੈ ਜੀ ਉਹ ਬੰਨੀ ਬਣਾਈ ਜ਼ਰੂਰ ਨਰਿੰਦਰ ਮੋਦੀ ਹੋਰਾਂ ਦੇ ਸਿਰ ਦੇ ਉੱਤੇ ਧਰ ਦਿੱਤੀ। ਸ਼ਾਇਦ ਇਹ ਗੁਜਰਾਤ ਦੇ ਵਿੱਚ ਉਜਾੜੇ ਜਾ ਰਹੇ ਕਿਸੇ ਸਿੱਖ ਦੀ ਡਿੱਗੀ ਹੋਈ ਪੱਗ ਸੀ ਜਿਹੜੀ ਉਹਨੇ ਚੁੱਕ ਕੇ ਨਰਿੰਦਰ ਮੋਦੀ ਦੇ ਸਿਰ ਦੇ ਉੱਤੇ ਧਰ ਦਿੱਤੀ, ਜਿਹੜਾ ਕਿ ਉਹਨਾਂ ਦੇ ਉਜਾੜੇ ਲਈ ਜ਼ਿੰਮੇਵਾਰ ਹੈ। ਜੀ ਬਿਲਕੁਲ। ਤੇ ਆਮ ਆਦਮੀ ਪਾਰਟੀ ਦੀ ਜਿਹੜੀ ਹੁਣ ਚਰਚਾ ਚੱਲ ਰਹੀ ਹੈ, ਤਰਨਤਾਰਨ ਜਿਹੜਾ ਹਲਕਾ ਆ ਉਸ ਦੇ ਉੱਤੇ ਤੁਹਾਡਾ ਕੀ ਵਿਚਾਰ ਆ? ਜੀ ਜਿਹੜੇ ਤਰਲੋਚਨ ਸਿੰਘ ਤੁੜ ਹੋਰੀ ਨੇ, ਜਿਵੇਂ ਮੈਂ ਦੱਸਿਆ ਕਿ ਉਹ ਇਸ ਤੋਂ ਜਿਹੜੀ ਇਸ ਸੀਟ ਤੋਂ ਖਡੂਰ ਸਾਹਿਬ ਤੋਂ ਆ ਸਕਦੇ ਨੇ। ਪਹਿਲਾਂ ਤਰਨਤਾਰਨ ਵਾਲੀ ਸੀਟ ਹੁੰਦੀ ਸੀਗੀ, ਪਿਛਲੀ ਵਾਰੀ ਤੋਂ ਇਹ ਜਿਹੜੀ ਸੀਟ ਹੈ ਨਾ ਜੀ ਇਹਨੂੰ ਬਦਲ ਦਿੱਤਾ ਗਿਆ। ਇੱਥੋਂ ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਜਿਹੜੇ ਨੇ ਉਹ ਅਕਾਲੀ ਦਲ ਦੇ ਉਮੀਦਵਾਰ ਨੇ। ਕਾਂਗਰਸ ਨੇ ਅਜੇ ਉਮੀਦਵਾਰ ਆਪਣਾ ਐਲਾਨਿਆ ਨਹੀਂ, ਸੰਭਾਵੀ ਮਾਫ ਕਰਨਾ ਕਾਂਗਰਸ ਦੇ ਉਮੀਦਵਾਰ ਵੀ ਉੱਥੋਂ ਜਿਹੜੇ ਜੀ ਉਹ ਗਿੱਲ ਸਾਹਿਬ ਉਤਾਰੇ ਜਾ ਚੁੱਕੇ ਨੇ, ਜਿਹੜੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕਿਸੇ ਟਾਈਮ ਪ੍ਰਧਾਨ ਹੁੰਦੇ ਸਨ। ਉਹਨਾਂ ਦਾ ਵੀ ਆਧਾਰ ਜਿਹੜਾ ਜੀ ਇਸ ਏਰੀਏ ਦੇ ਵਿੱਚ ਤਕੜਾ, ਉਹ ਆਪਣੇ ਜੁਝਾਰੂ ਸੁਭਾਅ ਕਰਕੇ ਜਿਹੜਾ ਜੀ ਉਹ ਜਾਣੇ ਜਾਂਦੇ ਨੇ। ਬੇਸ਼ੱਕ ਉਹ ਕਾਂਗਰਸ ਦੇ ਵਿੱਚ ਨੇ, ਕਿਸੇ ਟਾਈਮ ਉਹ ਖਾੜਕੂਵਾਦ ਦੇ ਨਾਲ ਵੀ ਰਹੇ ਨੇ। ਉੱਥੇ ਤਰਲੋਚਨ ਸਿੰਘ ਤੁੜ ਹੋਰਾਂ ਦੇ ਹੁਣ ਆਉਣ ਦੇ ਨਾਲ ਮੈਂ ਸਮਝਦਾ ਹਾਂ, ਮੇਰਾ ਪਰਸਨਲ ਰਾਏ ਹੈ, ਅਜੇ ਦੇਖਦੇ ਆ ਕਿਉਂਕਿ ਅਜੇ ਕਾਫੀ ਦਿਨ ਪਏ ਨੇ। ਇਹ ਜਿਹੜੀ ਲੜਾਈ ਹੈ ਨਾ ਜੀ ਉੱਥੇ ਤਰਲੋਚਨ ਸਿੰਘ ਤੁੜ ਤੇ ਕਾਂਗਰਸ ਦੇ ਉਮੀਦਵਾਰ ਦੇ ਵਿਚਾਲੇ ਬਣ ਜਾਣੀ ਆ। ਉਹਦਾ ਪ੍ਰਮੁੱਖ ਕਾਰਨ ਇਹ ਹੈ ਕਿ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੂੰ ਜਿਹੜੇ 7 ਦੇ ਕਰੀਬ ਵਿਧਾਨ ਸਭਾ ਹਲਕੇ ਪੈਂਦੇ ਨੇ ਇਹਦੇ ਵਿੱਚ, ਇਹ ਬੜਾ ਅਜੀਬੋ-ਗਰੀਬ ਹਲਕਾ ਜੀ। ਇਹਦੇ ਵਿੱਚ ਮਾਝਾ ਵੀ ਆਉਂਦਾ, ਇਹਦੇ ਵਿੱਚ ਮਾਲਵਾ ਵੀ ਆਉਂਦਾ, ਇਹਦੇ ਵਿੱਚ ਦੁਆਬਾ ਵੀ ਆਉਂਦਾ। ਉਹ ਸੁਲਤਾਨਪੁਰ ਲੋਧੀ ਤੱਕ ਜਿਹੜਾ ਜੀ ਇਹ ਹਲਕਾ ਆਉਂਦਾ। ਸੁਲਤਾਨਪੁਰ ਲੋਧੀ ਤਾਂ ਇਸ ਵੇਲੇ ਕਾਂਗਰਸ ਦੇ ਕੋਲੇ ਆ ਵਿਧਾਨ ਸਭਾ ਹਲਕਾ। ਜਿਹੜੇ 7 ਵਿਧਾਨ ਸਭਾ ਹਲਕੇ ਆਉਂਦੇ ਨੇ, ਕਿਸੇ ਦੇ ਨਾਲ ਵੀ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਦੀ ਗੱਲਬਾਤ ਸਿੱਧੀ ਨਹੀਂ ਹੈਗੀ, ਭਾਵ ਕਿ ਉਹਨਾਂ ਦੀ 57 ਸਾਰਿਆਂ ਦੇ ਨਾਲ ਹੀ ਉਹਨਾਂ ਦੇ ਵੱਲੋਂ ਵਿਰੋਧ ਕੀਤੇ ਜਾਣ ਤੋਂ ਬਾਅਦ ਇਹ ਵੋਟਾਂ ਜਿਹੜੀਆਂ ਨੇ, ਇਸ ਕਰਕੇ ਮੈਂ ਸਮਝਦਾ ਜੇ ਅੱਜ ਚੋਣਾਂ ਹੁੰਦੀਆਂ ਨੇ ਤਾਂ ਇਹ ਜਿਹੜੇ ਬ੍ਰਹਮਪੁਰਾ ਸਾਹਿਬ ਨੇ ਉਹ ਤੀਜੇ ਨੰਬਰ ਦੇ ਉੱਤੇ ਆ ਜਾਣਗੇ। ਇੱਕ ਦੂਸਰੀ ਗੱਲ ਇਹ ਕਿ ਬਿਕਰਮ ਸਿੰਘ ਮਜੀਠੀਆ ਹੋਰੀ ਜਿਹੜੇ ਨੇ ਉਹ ਮੇਨ ਵਿਰੋਧੀ ਨੇ ਰਣਜੀਤ ਸਿੰਘ ਬ੍ਰਹਮਪੁਰਾ ਦੇ। ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਕਿਸੇ ਵੀ ਤਰੀਕੇ ਦੇ ਨਾਲ ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਇਹ ਚੋਣ ਜਿਹੜੀ ਹੈ ਉਹ ਜਿੱਤਣ ਨਾ। ਜਿਹੜੀਆਂ ਇਹ ਅੰਦਰਲੀਆਂ ਤਿਗੜਮਬਾਜ਼ੀਆਂ ਨੇ ਨਾ ਜੀ ਉਹ ਬੜੀਆਂ ਅਹਿਮ ਰਹਿਣਗੀਆਂ ਖਡੂਰ ਸਾਹਿਬ ਵਾਲੀ ਸੀਟ ਦੇ ਉੱਤੇ ਜੀ। ਬਿਲਕੁਲ। ਤੇ ਹੁਣ ਜੇ ਗੱਲ ਕਰੀਏ ਚੰਡੀਗੜ੍ਹ ਦੇ ਵਿੱਚ ਅੱਜ ਜਿਹੜਾ ਕਿਰਨ ਖੇਰ ਆ ਉਸ ਦਾ ਕਾਲੇ ਝੰਡਿਆਂ ਦੇ ਨਾਲ ਸਵਾਗਤ ਹੋਇਆ ਆ, ਇਸ ਦੇ ਪਿੱਛੇ ਕੀ ਕਾਰਨ ਹੈ? ਦੋ ਜਿਹੜੇ ਉਮੀਦਵਾਰ ਪੈਰਾਸ਼ੂਟ ਦੇ ਰਾਹੀਂ ਲਾਹੇ ਨੇ ਜੀ ਭਾਰਤੀ ਜਨਤਾ ਪਾਰਟੀ ਨੇ, ਇੱਕ ਤਾਂ ਨੇ ਜੀ ਅਰੁਣ ਜੇਤਲੀ ਹੋਰੀ ਅੰਮ੍ਰਿਤਸਰ ਤੋਂ, ਦੂਜੇ ਨੇ ਕਿਰਨ ਖੇਰ ਹੋਰੀ ਚੰਡੀਗੜ੍ਹ ਤੋਂ। ਕਿਰਨ ਖੇਰ ਹੋਰੀ ਜਿਹੜੇ ਨੇ ਜੀ ਉਹ ਪ੍ਰਸਿੱਧ ਅਦਾਕਾਰ ਫਿਲਮੀ ਜਿਹੜੀ ਅਨੁਪਮ ਖੇਰ ਹੋਰਾਂ ਦੀ ਮਿਸਿਜ਼ ਹੈ, ਔਰ ਉਹਦੀ ਦੇਣ ਕੀ ਹੈ ਚੰਡੀਗੜ੍ਹ ਨੂੰ ਇਹ ਕਿਸੇ ਨੂੰ ਨਹੀਂ ਪਤਾ। ਸਿਰਫ ਦੇਣ ਉਹਦੀ ਇਹ ਹੈ ਜੀ ਕਿ ਸ਼ਾਇਦ ਉਹਨੇ ਇੱਥੋਂ ਕਿਤੇ ਸਕੂਲਿੰਗ ਕੀਤੀ ਹੋਈ ਹੈ ਚੰਡੀਗੜ੍ਹ ਤੋਂ, ਉਹ ਸਕੂਲ ਨੂੰ ਫੀਸ ਦਿੱਤੀ ਹੋਈ ਆ ਉਹਨਾਂ ਨੇ, ਤੋਂ ਇਹ ਦੇਣ ਆ ਉਹਨਾਂ ਦੀ ਚੰਡੀਗੜ੍ਹ ਨੂੰ। ਉਹਨਾਂ ਨੂੰ ਜਦੋਂ ਇੱਥੇ ਆਏ ਨੇ
ਤਾਂ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਉਮੀਦਵਾਰੀ ਦੀ ਝਾਕ ਰੱਖਦੇ ਸਨ ਉਹ ਸਿੱਧੇ ਰੂਪ ਦੇ ਵਿੱਚ ਤਾਂ ਸਾਹਮਣੇ ਨਹੀਂ ਆਏ, ਪਰ ਉਹਨਾਂ ਨੇ ਵਿਰੋਧ ਜਿਹੜਾ ਦੀ ਉਹ ਕਾਲੀਆਂ ਝੰਡੀਆਂ ਦੇ ਨਾਲ ਕਰਾਇਆ। ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸਨ ਉਹ ਕਾਲੀਆਂ ਝੰਡੀਆਂ ਲੈ ਕੇ ਜਿਹੜੀ ਕਿਰਨ ਖੇਰ ਵਾਪਸ ਜਾਓ ਦੇ ਨਾਅਰੇ ਜਿਹੜੇ ਲਾ ਰਹੇ ਸਨ। ਕਿਰਨ ਖੇਰ ਹੋਰਾਂ ਨੇ ਕਿਹਾ ਕਿ ਮੈਂ ਚੰਡੀਗੜ੍ਹ ਦੀ ਧੀ ਆ, ਇਸ ਕਰਕੇ ਕਾਲੀਆਂ ਝੰਡੀਆਂ ਵਾਲੇ ਮੇਰੇ ਨਾਲ ਵਾਪਸ ਜਿਹੜਾ ਆ ਜਾਣਗੇ, ਕੋਈ ਏਡੀ ਗੱਲ ਨਹੀਂ ਕਾਲੀਆਂ ਝੰਡੀਆਂ ਵਾਲੀ ਗੱਲ। ਇਹ ਜਿਹੜੇ ਰਾਜਨੀਤਿਕ ਲੋਕ ਨੇ ਨਾ, ਜਦੋਂ ਇਹਨਾਂ ਨੇ ਇਦਾਂ ਦੀ ਰਾਜਨੀਤਿਕ ਗੇਮ ਖੇਡਣੀ ਹੁੰਦੀ ਹੈ ਜੀ, ਫਿਰ ਇਹਨਾਂ ਨੂੰ ਜਿਹੜਾ ਗੱਲ ਚੇਤੇ ਆ ਜਾਂਦੀ ਹੈ ਕਿ ਮੈਂ ਫਲਾਨੀ ਜਗ੍ਹਾ ਦਾ ਪੁੱਤ ਹਾਂ, ਮੈਂ ਫਲਾਨੀ ਜਗ੍ਹਾ ਦਾ ਜਿਹੜਾ ਜੀ ਧੀ ਹੈ। ਉਦੋਂ ਪਹਿਲਾਂ ਨਹੀਂ ਕਦੇ ਕਿਰਨ ਖੇਰ ਨੇ ਅੱਜ ਤੱਕ ਇਹ ਜ਼ਿਕਰ ਨਹੀਂ ਕੀਤਾ ਪਹਿਲਾਂ ਕਿ ਉਹ ਕੀ ਹੈ ਜੀ। ਬਿਲਕੁਲ। ਔਰ ਦੂਜੀ ਜਿਹੜੀ ਹੈ ਜੀ, ਮੈਂ ਅਰੁਣ ਜੇਤਲੀ ਹੋਰਾਂ ਦੇ ਬਾਰੇ ਦੇ ਵਿੱਚ ਵੀ ਅਪਡੇਟ ਕਰਨਾ ਕਿ ਉਹ ਅੰਮ੍ਰਿਤਸਰ ਦੇ ਵਿੱਚ ਆਏ, ਜਿੱਥੇ ਕਿ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਆਪਣੇ ਸਾਥੀਆਂ ਦੇ ਨਾਲ ਤਕੜਾ ਸਵਾਗਤ ਜਿਹੜਾ ਜੀ ਉਹਨਾਂ ਦਾ ਕੀਤਾ। ਵਿਕਰਮ ਸਿੰਘ ਮਜੀਠੀਆ ਹੋਰੀ ਹੀ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਇੱਥੋਂ ਕਢਵਾਉਣ ਵਾਸਤੇ ਜ਼ਿੰਮੇਵਾਰ ਨੇ, ਔਰ ਉਹਨਾਂ ਨੇ ਹੀ ਕਿਹਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਦੀ ਉਹ ਮਦਦ ਜਿਹੜੀ ਹੈ ਕਿਸੇ ਹਾਲਤ ਦੇ ਵਿੱਚ ਨਹੀਂ ਕਰਨਗੇ। ਇੱਕ ਥੋੜੀ ਜਿਹੀ ਅਣਸੁਖਾਵੀ ਘਟਨਾ ਅੰਮ੍ਰਿਤਸਰ ਦੇ ਵਿੱਚ ਇਹ ਵਾਪਰ ਗਈ ਕਿ ਜਿਹੜੇ ਗੁਬਾਰੇ ਭਾਰਤੀ ਜਨਤਾ ਪਾਰਟੀ ਦੇ ਰੰਗ ਵਾਲੇ ਫੈਲਾਏ ਗਏ ਸਨ, ਉਹਨਾਂ ਗੁਬਾਰਿਆਂ ਦੇ ਵਿੱਚੋਂ ਕੁਝ ਗੁਬਾਰੇ ਜਿਹੜੇ ਸੀ ਉਹ ਫਟ ਗਏ। ਇਹਦੇ ਨਾਲ ਥੋੜੀ ਸੱਟ ਜਿਹੜੀ ਹੈ ਜੀ ਅਰੁਣ ਜੇਤਲੀ ਦੇ ਹੱਥ ਦੇ ਉੱਤੇ ਲੱਗੀ, ਤੇ ਜਿਹੜਾ ਜੋਸ਼ੀ ਹੈ ਜੀ ਉਹਦੇ ਮੂੰਹ ਦੇ ਉੱਤੇ ਥੋੜੀ ਹੱਥ ਜਿਹੜੀ ਹੈ ਜੀ ਉਹ ਲੱਗੀ। ਕਿਸੇ ਵੱਡੀ ਘਟਨਾ ਜਿਹੜੀ ਸੀ ਉਹਦੇ ਤੋਂ ਤਾਂ ਬਚਾਓ ਜਿਹੜਾ ਸੀਗਾ ਉਹ ਹੋ ਗਿਆ, ਪਰ ਇੱਕ ਗੱਲ ਥੋੜੀ ਜਿਹੀ ਸਮਝ ਤੋਂ ਪਰੇ ਵਾਲੀ ਰਹੀ ਕਿ ਅਕਾਲੀ ਦਲ ਇਹਦੇ ਵਿੱਚੋਂ ਕੀ ਖੱਟਿਆ ਹੋਇਆ ਮਹਿਸੂਸ ਕਰਦਾ ਹੈ, ਜਿਹਨੇ ਕਿ ਇੱਕ ਪੱਗ ਵਾਲੇ ਉਮੀਦਵਾਰ ਨੂੰ ਤਾਂ ਹਾਸ਼ੀਏ ਤੇ ਧੱਕ ਦਿੱਤਾ, ਔਰ ਇੱਕ ਜਿਹੜਾ ਲੀਡਰ ਸੀਗਾ ਉਹਨੂੰ ਇੱਕ ਧਾਰਮਿਕ ਸ਼ਹਿਰ ਤੋਂ ਜੀ ਲਿਆ ਕੇ ਫਿੱਟ ਕਰ ਦਿੱਤਾ। ਜੀ ਬਿਲਕੁਲ। ਤੇ ਜਿਹੜੀ ਆ ਪੰਨੂ ਸਾਹਿਬ ਹੁਣ ਗੱਲ ਕਰਦੇ ਹਾਂ ਆਪਾਂ ਅਨਿਲ ਜੋਸ਼ੀ, ਉਹਨਾਂ ਦੇ ਖਿਲਾਫ ਜਿਹੜੇ ਕਹਿੰਦੇ ਆ ਜੀ ਸ਼ਿਕਾਇਤ ਕਰਨ ਵਾਲੇ ਵਕੀਲ ਆ, ਉਹਨਾਂ ਦੇ ਉੱਤੇ ਹਮਲਾ ਹੋਇਆ ਆ, ਕੀ ਲੇਟੈਸਟ ਅਪਡੇਟ ਆ? ਇੱਕ ਹਮਲਾ 2 ਦਿਨ ਪਹਿਲਾਂ ਆਸਾ ਰਾਮ ਦੇ ਖਿਲਾਫ ਗਵਾਹੀ ਦੇਣ ਵਾਲੇ ਬੰਦੇ ਦੇ ਉੱਤੇ ਹੋਇਆ ਜੀ। ਉਹਦੇ ਉੱਤੇ ਤੇਜ਼ਾਬੀ ਹਮਲਾ ਹੋਇਆ, ਉਹਦੇ ਉੱਤੇ ਤੇਜ਼ਾਬ ਜਿਹੜਾ ਜੀ ਉਹ ਸੁੱਟ ਦਿੱਤਾ ਗਿਆ। ਉਧਰ ਭਾਰਤੀ ਜਨਤਾ ਪਾਰਟੀ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਉੱਤੇ, ਕਿਉਂਕਿ ਉਹਦੇ ਉੱਤੇ ਮਾਮਲਾ ਚੱਲ ਰਿਹਾ ਜੀ ਦੋਹਰੀ ਵੋਟ ਬਣਾਉਣ ਵਾਲਾ, ਇਹ ਮਾਮਲਾ ਦਰਜ ਹੋ ਗਿਆ। ਅਨਿਲ ਜੋਸ਼ੀ ਜਿਹੜਾ ਅੱਗੋਂ ਚੋਣ ਨਹੀਂ ਲੜ ਸਕਦਾ, ਉਹਦੇ ਉੱਤੇ ਜਿਹੜਾ ਇਹ ਮਾਮਲਾ ਜਿਹੜਾ ਸਾਹਮਣੇ ਲਿਆਉਣ ਵਾਲੇ ਸੰਦੀਪ ਗੋਰਸੀ ਤੇ ਵਨੀਤ ਮਹਾਜਨ ਜਿਹੜੇ ਨੇ ਜੀ, ਉਹਨਾਂ ਨੇ ਇਹ ਕਿਹਾ ਕਿ ਉਹਨਾਂ ਦੇ ਤੇ ਜਾਨਲੇਵਾ ਹਮਲਾ ਜਿਹੜਾ ਜੀ ਉਹ ਕੀਤਾ ਗਿਆ। ਹਮਲਾਵਰ ਜਿਹੜੇ ਨੇ ਉਹਨਾਂ ਨੇ ਸ਼ਰੇਆਮ ਗੋਲੀਆਂ ਜਿਹੜੀਆਂ ਨੇ ਉਹ ਚਲਾਈਆਂ ਨੇ। ਇਹ ਬਟਾਲੇ ਦੇ ਵਿੱਚ ਇਹ ਹਮਲਾ ਜਿਹੜਾ ਜੀ ਉਹਨਾਂ 2 ਵਕੀਲਾਂ ਦੇ ਉੱਤੇ ਜਿਹੜਾ ਜੀ ਉਹ ਹੋਇਆ। ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਨੌਜਵਾਨ ਆਏ ਸਨ ਉਹਨਾਂ ਨੇ ਗੋਲੀਆਂ ਚਲਾਈਆਂ, ਉਹਨਾਂ ਨੇ ਗਾਲਾਂ ਕੱਢੀਆਂ, ਔਰ ਇਹ ਕਿਹਾ ਕਿ ਜੋਸ਼ੀ ਦੇ ਖਿਲਾਫ ਜੋ ਕੁਝ ਤੁਸੀਂ ਕਰ ਰਹੇ ਹੋ ਇਹ ਤੁਹਾਨੂੰ ਭੁਗਤਣਾ ਪਊਗਾ। ਗੋਲੀਆਂ ਦੇ ਨਿਸ਼ਾਨ ਸ਼ੀਸ਼ਿਆਂ ਦੇ ਉੱਤੇ ਲੱਗੇ ਹੋਏ ਸ਼ਰੇਆਮ ਜਿਹੜੇ ਨੇ ਉਹ ਦੇਖੇ ਜਾ ਸਕਦੇ ਨੇ। ਇੱਕ ਟ੍ਰੇਲਰ ਕੱਲ ਦੱਸਿਆ ਸੀ ਮੈਂ ਬੈਂਸ ਭਰਾਵਾਂ ਦਾ ਤੇ ਇਆਲੀ ਭਰਾਵਾਂ ਦਾ, ਇਹ ਦੂਸਰੀ ਕੜੀ ਹੈ ਜੀ ਅੱਜ ਪੰਜਾਬ ਦੀ ਕਿ ਕਿਹੋ ਜਿਹੀਆਂ ਹੋਣਗੀਆਂ ਉਹ 30 ਅਪ੍ਰੈਲ ਨੂੰ। ਬਿਲਕੁਲ ਜੀ, ਜਿਹੜੀ ਹੈ ਸਹੀ ਗੱਲ ਦੱਸੀ ਹੈ ਵੀ ਇਸ ਟਾਈਮ ਡੰਡੇ ਦੇ ਜ਼ੋਰ ਦੇ ਨਾਲ ਜਿਹੜੇ ਜੀ ਕੋਸ਼ਿਸ਼ ਕਰ ਰਿਹਾ ਵੀ ਜਿਹੜਾ ਵੀ ਕੋਈ ਇਹਨਾਂ ਦੇ ਖਿਲਾਫ ਬੋਲਦਾ ਹੈ ਉਸ ਨੂੰ ਜਿਹੜਾ ਚੁੱਪ ਕਰਾ ਦਿੱਤਾ ਜਾਵੇ। ਤੇ ਅਗਲੀ ਜਿਹੜੀ ਗੱਲਬਾਤ ਕਰਦੇ ਆ ਵੀ ਹੁਣ ਬਾਹਰਲੇ ਬੰਦਿਆਂ ਨੂੰ ਤਾਂ ਚਾਹੇ ਇੱਦਾਂ ਚੁੱਪ ਕਰਾਉਣਗੇ, ਤੇ ਜਦੋਂ ਅੰਦਰ ਖਾਤੇ ਇਹਨਾਂ ਦੇ ਵਿਦਰੋਹ ਹੁੰਦੇ ਆ ਜਿਹੜੀ ਕਿ ਹਰਿਆਣੇ ਦੇ ਵਿੱਚ ਗੱਲ ਸਾਹਮਣੇ ਆ ਰਹੀ ਆ ਬੀਜੇਪੀ ਦੇ ਵਰਕਰਾਂ ਦੇ ਵਿੱਚ, ਉਸ ਦੇ ਉੱਤੇ ਤੁਹਾਡਾ ਕੀ ਕਹਿਣਾ ਹੈ? ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹਰਿਆਣੇ ਇਕਾਈ ਹੈ ਜੀ ਉਹਦੇ ਵਿੱਚ ਲੋਕ ਸਭਾ ਦੀਆਂ ਟਿਕਟਾਂ ਜਿਹੜੀਆਂ ਨੇ ਉਹਦੀ ਵੰਡ ਨੂੰ ਲੈ ਕੇ ਇਸ ਵੇਲੇ ਘਮਸਾਨ ਜਿਹੜਾ ਜੀ ਉਹ ਰੁਕ ਨਹੀਂ ਰਿਹਾ। ਜਿਹੜੇ ਸੀਨੀਅਰ ਆਗੂ ਨੇ ਉਹ ਕਹਿੰਦੇ ਕੋਈ ਗੱਲ ਨਹੀਂ, ਸਮਝਾ ਲਵਾਂਗੇ। ਇੰਡੀਅਨ ਨੈਸ਼ਨਲ ਲੋਕ ਦਲ ਜਿਹੜਾ ਇਨੈਲੋ ਆ ਉਹਦੇ ਨਾਲ ਗੱਠਜੋੜ ਭਾਰਤੀ ਜਨਤਾ ਪਾਰਟੀ ਨੇ ਨਹੀਂ ਕੀਤਾ। ਮੈਂ ਕੱਲ ਵੀ ਗੱਲ ਸਾਂਝੀ ਕੀਤੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਥਿਤੀ ਇਦਾਂ ਦੀ ਰਹੂਗੀ ਕਿ ਇੱਥੇ ਪੰਜਾਬ ਦੇ ਵਿੱਚ ਤਾਂ ਕਹਿਣਗੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹਨੂੰ ਅਸੀਂ ਸੀਟਾਂ ਸਾਰੀਆਂ ਉਹਦੀ ਝੋਲੀ ਪਾਉਣਾ ਨੇ, ਕਿਉਂਕਿ ਇਨੈਲੋ ਦੇ ਬਜ਼ੁਰਗ ਜਿਹੜੇ ਨੇ ਉਹ ਜੇਲ੍ਹ 'ਚ ਬੈਠੇ ਨੇ, ਓਮ ਪ੍ਰਕਾਸ਼ ਚੌਟਾਲਾ ਤੇ ਉਹਨਾਂ ਦੇ ਮੁੰਡੇ, ਤੇ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਇਹਨਾਂ ਦੋਵਾਂ ਪਰਿਵਾਰਾਂ ਦੇ ਵੱਡੇ ਨੇ ਤੇ ਉਸ ਪਰਿਵਾਰ ਦੀ ਵੀ ਜਾ ਕੇ ਮਦਦ ਕਰਨਗੇ। ਜਿੱਥੇ ਬੀਜੇਪੀ ਨਾਲ ਗੱਠਜੋੜ ਨਹੀਂ ਹੈਗਾ, ਸ਼ਾਇਦ ਉੱਥੇ ਇਹ ਕਹਿਣਗੇ ਕਿ ਬੀਜੇਪੀ ਜਿਹੜੀ ਹੈ ਉਹ ਚੰਗੀ ਪਾਰਟੀ ਨਹੀਂ ਹੈ, ਇਸ ਕਰਕੇ ਇਨੈਲੋ ਦੀ ਮਦਦ ਕਰੋ। ਉਹ ਬਾਅਦ ਵਾਲੀ ਗੱਲ ਹੈ ਜੀ। ਸੋਨੀਪਤ ਲੋਕ ਸਭਾ ਹਲਕੇ ਤੋਂ ਟਿਕਟ ਮੰਗ ਰਹੇ ਜਿਹੜੇ ਲੋਕ ਸਭਾ ਦੇ ਵਾਸਤੇ ਪ੍ਰਦੀਪ ਸਾਂਗਵਾਨ ਜਿਹੜੇ ਨੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਹੈੱਡਕੁਆਟਰ ਦੇ ਬਾਹਰ ਮੁਜ਼ਾਹਰਾ ਜਿਹੜਾ ਜੀ ਉਹ ਕਰ ਦਿੱਤਾ ਜੀ। ਔਰ ਸਿਰਫ ਸੋਨੀਪਤ ਤੋਂ ਹੀ ਜਿਹੜਾ ਰੌਲਾ ਹੈ ਉਹ ਨਹੀਂ ਪਿਆ, ਬਲਕਿ 3 ਹੋਰ ਜਗ੍ਹਾ ਤੋਂ ਹਰਿਆਣੇ ਦੇ ਵਿੱਚ ਜਿਹੜਾ ਜੀ ਉਹ ਬਗਾਵਤ ਦੀਆਂ ਸੁਰਾਂ ਜਿਹੜੀਆਂ ਨੇ ਉਹ ਸ਼ਰੇਆਮ ਦਿਸ ਰਹੀਆਂ ਨੇ। ਇਹ ਕਹਿ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉਮੀਦਵਾਰੀ ਦੀ
ਟਿਕਟ ਮੰਗ ਰਹੇ ਲੋਕ ਸਨ ਕਿ ਬਾਹਰੋਂ ਲਿਆ ਕੇ ਲੋਕ ਜਿਹੜੇ ਉਹਨਾਂ ਦੇ ਉੱਤੇ ਥੋਪ ਦਿੱਤੇ ਗਏ ਨੇ। ਗੁੜਗਾਉਂ ਲੋਕ ਸਭਾ ਹਲਕੇ ਤੋਂ ਰਾਓ ਇੰਦਰਜੀਤ ਸਿੰਘ, ਸੋਨੀਪਤ ਤੋਂ ਰਮੇਸ਼ ਕੌਸ਼ਿਕ ਜਿਹੜੇ ਨੇ ਜੀ ਉਹ ਵੀ ਬਾਗੀ ਸੁਰਾਂ ਦੇ ਵਿੱਚ ਨੇ ਇਸ ਵੇਲੇ। ਔਰ ਹਰਿਆਣੇ ਦੇ ਵਿੱਚ ਮੈਂ ਇਹ ਦੱਸਵਾਂ ਕਿ ਆਮ ਆਦਮੀ ਪਾਰਟੀ ਜਿਹੜੀ ਹੈ, ਜਿਹੜੇ ਸੂਬੇ ਦੇ ਵਿੱਚ ਉਹਦਾ ਹਾਲ ਦੀ ਘੜੀ ਸਭ ਤੋਂ ਵੱਧ ਜ਼ੋਰ ਦਿਖ ਰਿਹਾ ਉਹ ਹਰਿਆਣਾ ਹੈ। ਇੱਕ ਵੱਡੀ ਟੱਕਰ ਜਿਹੜੀ ਹੈ ਜੀ ਉਹ ਹਰਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੀ ਭਾਰਤੀ ਜਨਤਾ ਪਾਰਟੀ, ਕਾਂਗਰਸ, ਇਨੈਲੋ, ਹਜਕਾਂ, ਵੈਸੇ ਹਰਿਆਣਾ ਜਨਹਿਤ ਕਾਂਗਰਸ ਜਿਹੜੀ ਹੈ ਉਹਦਾ ਤਾਂ ਗੱਠਜੋੜ ਜਿਹੜਾ ਜੀ ਉਹ ਹੋ ਗਿਆ ਭਾਰਤੀ ਜਨਤਾ ਪਾਰਟੀ ਦੇ ਨਾਲ, ਭਜਨ ਲਾਲ ਦੇ ਮੁੰਡੇਵਾਲੀ ਦਾ। ਇਨੈਲੋ ਜਿਹੜੀ ਹੈ ਜੀ ਉਹ ਇਕੱਲੇ ਰੂਪ ਦੇ ਵਿੱਚ ਲੜ ਰਹੀ ਹੈ। ਉਹਦੇ ਕਿਉਂਕਿ ਲੀਡਰ ਜਿਹੜੇ ਨੇ ਉਹ ਇਸ ਵੇਲੇ ਜੇਲ੍ਹ 'ਚ ਨੇ, ਉਹਨੂੰ ਵੀ ਤਕੜਾ ਝਟਕਾ ਜਿਹੜਾ ਜੀ ਉਹ ਲੱਗਣ ਦੇ ਆਸਾਰ ਨੇ। ਪਰ ਜਿਹੋ ਜਿਹਾ ਘਮਸਾਨ ਭਾਰਤੀ ਜਨਤਾ ਪਾਰਟੀ 'ਚ ਸ਼ੁਰੂ ਹੋ ਗਿਆ, ਇਹਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹਦੇ ਨੇਤਾ ਜ਼ਰੂਰ ਖੁਸ਼ ਹੋ ਰਹੇ ਹੋਣਗੇ। ਜੀ ਬਿਲਕੁਲ। ਤੇ ਜਿਹੜੀ ਅਗਲੀ ਗੱਲ ਆ ਉਹ ਆਪਾਂ ਹਾਈ ਕੋਰਟ ਦੀ ਕਰਦੇ ਹਾਂ, ਜਿਸ ਦੇ ਵਿੱਚ ਅੱਜ ਉਹਨਾਂ ਨੇ ਇੱਕ ਫੈਸਲਾ ਦਿੱਤਾ ਹੈ ਵੀ ਆਉਣ ਵਾਲੀ 1 ਅਪ੍ਰੈਲ ਤੋਂ ਹਾਈਵੇ ਦੇ ਉੱਤੇ ਜਿੰਨੇ ਵੀ ਠੇਕੇ ਆ, ਸ਼ਰਾਬ ਦੇ ਠੇਕੇ ਆ, ਉਹ ਨਹੀਂ ਖੁੱਲਣਗੇ, ਉਹ ਬੰਦ ਕਰ ਦਿੱਤੇ ਜਾਣਗੇ ਪੱਕੇ ਤੌਰ ਦੇ ਉੱਤੇ। ਇਸ ਦੇ ਉੱਤੇ ਤੁਹਾਡਾ ਕੀ ਕਹਿਣਾ, ਕੀ ਟਿੱਪਣੀ? ਰਾਈਵ ਸੇਫ ਨਾਂ ਦੀ ਇੱਕ ਸੰਸਥਾ ਚੰਡੀਗੜ੍ਹ ਤੋਂ ਇੱਕ ਉਹ ਵਿਅਕਤੀ ਚਲਾਉਂਦਾ ਜੀ ਜਿਹੜਾ ਵਿਚਾਰਾ ਖੁਦ ਵੀਲ ਚੇਅਰ ਦੇ ਉੱਤੇ ਆ ਜੀ। ਇਹ ਸਿੱਧੂ ਸਾਹਿਬ ਨੇ, ਕਿਸੇ ਦਿਨ ਸਰੋਤਿਆਂ ਦੇ ਨਾਲ ਉਹਨਾਂ ਦੀ ਗੱਲਬਾਤ ਕਰਾਵਾਂਗੇ, ਬੜੇ ਹਿੰਮਤੀ ਨੇ ਜੀ। ਔਰ ਸਿੱਧੂ ਸਾਹਿਬ ਇਹ ਰਾਈਵ ਸੇਫ ਨਾਮ ਦੀ ਜਿਹੜੀ ਸੰਸਥਾ ਚਲਾਉਂਦੇ ਨੇ, ਵੀਲ ਚੇਅਰ ਤੇ ਬਹਿ ਕੇ ਏਡੇ ਹਿੰਮਤੀ ਨੇ, ਉਹ ਬਸ ਭੱਜੇ ਹੀ ਫਿਰਦੇ ਨੇ। ਇੱਕ ਰਿਟ ਪਟੀਸ਼ਨ ਜਿਹੜੀ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਸੀ ਕਿ ਜਿਹੜੇ ਇਹ ਠੇਕੇ ਹਾਈਵੇ ਦੇ ਉੱਤੇ ਖੁੱਲੇ ਨੇ ਇਹ ਬੰਦ ਹੋਣੇ ਚਾਹੀਦੇ ਨੇ, ਕਿਉਂਕਿ ਜਿੱਡੇ ਵੱਡੇ ਵੱਡੇ ਸਾਈਨ ਲਾ ਕੇ ਗੁਬਾਰੇ ਟੰਗੇ ਹੁੰਦੇ ਨੇ, ਲਾਈਟਾਂ ਜਗਦੀਆਂ ਹੁੰਦੀਆਂ ਨੇ। ਕਈ ਵਾਰੀ ਤਾਂ ਉਹ ਲੱਗਦਾ ਦੂਰੋਂ ਕਿ ਕੋਈ ਧਾਰਮਿਕ ਸਥਾਨ ਆ, ਨੇੜੇ ਆਓ ਤੇ ਪਤਾ ਲੱਗਦਾ ਸ਼ਰਾਬ ਦਾ ਠੇਕਾ। ਜਿਹੜੇ ਪੰਜਾਬ ਹਰਿਆਣਾ ਹਾਈ ਕੋਰਟ ਹੈ ਨਾ ਜੀ, ਉਹਨੇ ਇਹਦੇ ਉੱਤੇ ਫੈਸਲਾ ਤਾਂ ਦਿੱਤਾ ਹੋਇਆ ਜੀ ਦੇਰ ਪਹਿਲਾਂ ਦਾ ਕਿ ਇਹ ਠੇਕੇ ਹਾਈਵੇ ਦੇ ਉੱਤੇ ਨਹੀਂ ਹੋਣੇ ਚਾਹੀਦੇ। ਪਰ ਜਿਹੜੀਆਂ ਸਰਕਾਰਾਂ ਨੇ ਨਾ, ਉਹਨਾਂ ਦੀ ਢੀਠ ਤਾਂ ਇੰਨੀ ਆ ਕਿ ਉਹ ਇਹ ਕਹਿੰਦੀਆਂ ਨੇ ਕਿ ਅਸੀਂ ਤਾਂ ਜੀ ਠੇਕਾ ਕਿਉਂਕਿ ਠੇਕੇਦਾਰਾਂ ਨੂੰ ਦਿੱਤੇ ਹੋਏ ਨੇ, ਨਵੀਂ ਬੋਲੀ ਆ ਲੈਣ ਦਿਓ, ਉਦੋਂ ਅਸੀਂ ਜਿਹੜੇ ਆ ਇਹ ਠੇਕੇ ਨਹੀਂ ਦੇਵਾਂਗੇ। ਇਸ ਮਾਮਲੇ ਦੇ ਵਿੱਚ ਹਰਿਆਣਾ ਸਰਕਾਰ ਦੀ ਥੋੜੀ ਤਾਰੀਫ ਜਿਹੜੀ ਉਹ ਕਰਨੀ ਬਣਦੀ ਹੈ ਕਿ ਹਰਿਆਣੇ ਦੀ ਸਰਕਾਰ ਨੇ ਪਿਛਲੇ 2 ਮਹੀਨੇ ਤੋਂ ਇਹ ਜਿਹੜੇ ਠੇਕੇ ਨੇ ਬਹੁਤੇ ਹਾਈਵੇ ਤੋਂ ਮੂਵ ਕਰ ਲਏ ਨੇ, ਹਾਈਵੇ ਤੋਂ ਪਰਾਂ ਲੈ ਗਏ ਨੇ। ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਵਾਰੀ ਫਿਰ ਸਖਤੀ ਦੇ ਨਾਲ ਆਦੇਸ਼ ਜਿਹੜੇ ਦਿੱਤੇ ਨੇ ਕਿ ਪੰਜਾਬ ਹਰਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਤੇ ਜਿੰਨੇ ਠੇਕੇ ਨੇ ਉਹਨਾਂ ਦੇ ਵਾਸਤੇ ਮਾਰਚ ਦੀ ਅਖੀਰਲੀ ਡੇਟ ਤੋਂ ਬਾਅਦ 1 ਅਪ੍ਰੈਲ ਤੋਂ ਕੋਈ ਠੇਕਾ ਜਿਹੜਾ ਜੀ ਹਾਈਵੇ ਦੇ ਉੱਤੇ ਨਹੀਂ ਦਿਸਣਾ ਚਾਹੀਦਾ। ਉਹਨਾਂ ਦੀ ਸਾਈਨਾਂ ਦੇ ਸਾਈਜ਼ ਵੀ ਜਿਹੜੇ ਉਹ ਵੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਦੱਸਦੇ ਨੇ ਕਿ ਇਦੋਂ ਉੱਪਰ ਹੋਏ ਤਾਂ ਫਿਰ ਸਰਕਾਰ ਜਿਹੜੀ ਹੈ ਕੰਟੈਂਪਟ ਆਫ ਕੋਰਟ ਵਾਲਾ ਕੇਸ ਭੁਗਤਣ ਦੇ ਵਾਸਤੇ ਤਿਆਰ ਰਹੇ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਕਿਉਂਕਿ ਸੁਖਬੀਰ ਸਿੰਘ ਬਾਦਲ ਤੇ ਇਹ ਕਹਿੰਦੇ ਆ ਵੀ ਠੇਕਿਆਂ ਤੋਂ ਹੀ ਸਭ ਤੋਂ ਜ਼ਿਆਦਾ ਇਹਨਾਂ ਨੂੰ ਵਿਕਰੀ ਹੁੰਦੀ ਆ, ਆਮਦਨ ਹੁੰਦੀ ਆ ਪੰਜਾਬ ਦੀ। ਵੀ ਕੀ ਇਸ ਚੀਜ਼ ਨੂੰ ਮੰਨਦੇ ਆ ਜਾਂ ਨਹੀਂ? ਅਗਲੀ ਜਿਹੜੀ ਆ ਗੱਲਬਾਤ ਹੈ, ਇਸ ਟਾਈਮ ਪੰਜਾਬ ਦੇ ਵਿੱਚ ਹੀਰ ਤੇ ਇੱਕ ਜੁਗਨੀ ਆ, ਉਹ ਬੜੇ ਅਜੀਬ ਤਰੀਕੇ ਦੇ ਨਾਲ ਜਿਹੜੀ ਆ ਮਸ਼ਹੂਰ ਹੋ ਰਹੀ ਆ, ਫੇਮਸ ਹੋ ਰਹੀ ਆ, ਉਸ ਦੇ ਉੱਤੇ ਵੀ ਜ਼ਰੂਰ ਚਾਨਣਾ ਪਾਓ। ਇਹ ਪੰਜਾਬ ਦੀ ਸਭ ਤੋਂ ਦੁੱਖ ਦੀ ਰਗ ਦੇ ਉੱਤੇ ਮੈਂ ਹੱਥ ਰੱਖੂੰਗਾ ਜੀ। ਲੋਕ ਕਹਿਣਗੇ ਕਿ ਹੀਰ ਤੇ ਜੁਗਨੀ ਤਾਂ ਪੰਜਾਬੀਆਂ ਦੇ ਦਿਲਾਂ 'ਚ ਵਸਦੀਆਂ ਨੇ, ਫਿਰ ਦੁੱਖ ਦੀ ਰਗ ਕਿਹੜੀ ਹੋ ਗਈ? ਕੋਈ ਟਾਈਮ ਹੁੰਦਾ ਸੀਗਾ ਜਦੋਂ ਪੰਜਾਬ ਦੇ ਵਿੱਚ ਲੋਕ ਜਿਹੜੇ ਹਲ ਵਾਹਿਆ ਕਰਦੇ ਸਨ, ਚੰਗੀ ਖੁਰਾਕ ਖਾਂਦੇ ਸਨ, ਚੰਗੇ ਜੁੱਸਿਆਂ ਵਾਲੇ ਹੁੰਦੇ ਸਨ ਔਰ ਦਗਦਗ ਉਹਨਾਂ ਦੇ ਕਰਦੇ ਚਿੱਟੇ ਹੁੰਦੇ ਸਨ। ਔਰ ਉਦੋਂ ਇਹ ਕਿਹਾ ਜਾਂਦਾ ਹੈ ਕਿ ਤੜਕਸਾਰ ਜਿਹੜੇ ਆ ਜੀ ਕੰਨਾਂ ਦੇ ਉੱਤੇ ਹੱਥ ਰੱਖ ਕੇ ਕਿਸਾਨ ਜਾਂ ਜਿਹੜੇ ਕੰਮ ਕਰਨ ਵਾਲੇ ਨੇ ਉਹ ਹੀਰ ਗਾਉਂਦੇ ਹੁੰਦੇ ਸੀ, ਜਾਂ ਫਿਰ ਜੁਗਨੀ ਜਿਹੜੀ ਆ ਉਹ ਗਾਉਂਦੇ ਹੁੰਦੇ ਸੀਗੇ। ਇਹ 2 ਅਹਿਮ ਲੋਕ ਗੀਤ ਨੇ। ਪਰ ਹੀਰ ਤੇ ਜੁਗਨੀ ਇੱਕ ਵਾਰੀ ਫੇਰ ਬੜੀ ਪ੍ਰਸਿੱਧ ਜਿਹੜੀ ਆ ਜੀ ਉਹ ਪੰਜਾਬ ਦੇ ਵਿੱਚ ਹੋ ਗਈ ਹੈ। ਪਤਾ ਨਹੀਂ ਜਿਹੜੇ ਕੁਝ ਸਿਆਸਤਦਾਨ ਨੇ ਜਿਨ੍ਹਾਂ ਦਾ ਮੈਂ ਜ਼ਿਕਰ ਕਰਦਾ, ਇਹ ਉਹਨਾਂ ਨੂੰ ਇਹਦਾ ਕ੍ਰੈਡਿਟ ਜਿਹੜਾ ਜੀ ਉਹ ਦੇਣਾ ਚਾਹੀਦਾ ਕਿ ਉਹਨਾਂ ਨੇ ਹੀਰ ਤੇ ਜੁਗਨੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਏਡੀ ਧੜੱਲੇ ਦੇ ਨਾਲ ਵਾਪਸ ਲੈ ਆਂਦੀ ਹੈ ਕਿ ਬਸ ਧੰਨ ਧੰਨ ਹੋ ਗਈ। ਹੀਰ ਸ਼ਰਾਬ ਦਾ ਨਾਮ ਹੈ ਔਰ ਜੁਗਨੀ ਵੀ ਇੱਕ ਸ਼ਰਾਬ ਦਾ ਨਾਮ ਹੈ। ਜਿਹੜੀ ਹੀਰ ਸ਼ਰਾਬ ਹੈ ਜੀ ਇਹ ਬਣਦੀ ਹੈ ਰਾਣਾ ਗੁਰਜੀਤ ਸਿੰਘ ਹੋਰਾਂ ਦੀ ਫੈਕਟਰੀ ਦੇ ਵਿੱਚ, ਤੇ ਜਿਹੜੀ ਜੁਗਨੀ ਸ਼ਰਾਬ ਹੈ ਜੀ ਇਹ ਬਣਦੀ ਹੈ ਫਰੀਦਕੋਟ ਤੋਂ MLA ਮਲਹੋਤਰਾ ਸਾਹਿਬ ਦੀ ਫੈਕਟਰੀ ਦੇ ਵਿੱਚ। ਔਰ ਇਸ ਵੇਲੇ ਸਸਤੀ ਹੈ ਕਿਉਂਕਿ ਇਹ ਸ਼ਰਾਬ ਜਿਹੜਾ ਆਮ ਲੋਕ ਨੇ ਜੀ ਜਿਹੜੇ ਸ਼ਾਮ ਨੂੰ ਪੀਂਦੇ ਨੇ ਉਹ ਹੀਰ ਤੇ ਜੁਗਨੀ ਦੀ ਜਿਹੜੀ ਜ਼ਿਆਦਾ ਜੀ ਉਹ ਵਰਤੋਂ ਕਰਦੇ ਨੇ। ਪੰਜਾਬ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਆ ਗਿਆ। ਕਿਸੇ ਟਾਈਮ ਇਹ ਗਾਏ ਜਾਣ ਵਾਲੇ 2 ਜਿਹੜੇ ਲੋਕ ਗੀਤ ਨੇ ਉਹਨਾਂ ਨੂੰ ਬਦਨਾਮ ਕਰਨ ਦੇ ਵਾਸਤੇ, ਪੈਸੇ ਬਣਾਉਣ ਦੇ ਵਾਸਤੇ ਇਹ 2 ਜਿਹੜੇ ਰਾਜਨੀਤਿਕ ਨੇ ਉਹਨਾਂ ਨੇ ਹੀਰ ਵੀ ਬੋਤਲਾਂ 'ਚ ਪਾਤੀ ਤੇ ਜੁਗਨੀ ਵੀ ਬੋਤਲਾਂ 'ਚ ਪਾਤੀ।
ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜ ਇੱਕ ਅਖੀਰਲੀ ਗੱਲਬਾਤ ਕਰਦੇ ਹਾਂ। ਮਹਿੰਦਰ ਸਿੰਘ ਧੋਨੀ ਜਿਹੜੇ ਕਿ ਇੰਡੀਆ ਦੀ ਕ੍ਰਿਕਟ ਟੀਮ ਦੇ ਕਪਤਾਨ ਵੀ ਹੈਗੇ ਆ, ਉਹਨਾਂ ਨੇ ਅੱਜ 2 ਨਿਊਜ਼ ਚੈਨਲ ਦੇ ਉੱਤੇ ਮਾਣਹਾਨੀ ਦਾ ਜਿਹੜਾ ਕੇਸ ਆ ਉਹ ਠੋਕ ਦਿੱਤਾ ਆ। ਉਸ ਦੇ ਬਾਰੇ ਦੱਸੋ ਵੀ ਕੀ ਕਾਰਨ ਰਹੇ ਉਹਨਾਂ ਨੇ ਕੇਸ ਠੋਕਣ ਦੇ, ਤੇ ਇਸ ਦੇ ਉੱਤੇ ਤੁਹਾਡੀ ਕੀ ਟਿੱਪਣੀ ਹੈ? ਮਹਿੰਦਰ ਸਿੰਘ ਧੋਨੀ ਇਸ ਵੇਲੇ ਵਿਵਾਦਾਂ 'ਚ ਘਿਰੇ ਹੋਏ ਨੇ। ਭਾਰਤੀ ਕ੍ਰਿਕਟ ਟੀਮ ਜਿਹੜੀ ਆ ਉਹ ਚੰਗਾ ਨਹੀਂ ਕਰ ਰਹੀ, ਲਗਾਤਾਰ ਜਿਹੜੀਆਂ ਨੇ ਉਹਦਾ ਸਾਥ ਨਹੀਂ ਛੱਡ ਰਹੀਆਂ, ਤੇ ਇਹਦੇ ਵਾਸਤੇ ਸਭ ਤੋਂ ਜ਼ਿਆਦਾ ਜਿਹੜਾ ਜੀ ਇਸ ਵੇਲੇ ਚਰਚਾ ਦੇ ਵਿੱਚ ਮਹਿੰਦਰ ਸਿੰਘ ਧੋਨੀ ਹੀ ਨੇ ਜੀ। ਮਹਿੰਦਰ ਸਿੰਘ ਧੋਨੀ ਹੋਰਾਂ ਦੇ ਇੱਕ ਮਾਮਲੇ ਦੇ ਉੱਤੇ 2 ਜਿਹੜੇ ਇੱਥੋਂ ਦੇ ਨਿਊਜ਼ ਚੈਨਲ ਨੇ, ਇੱਕ ਤਾਂ ਜ਼ੀ ਨਿਊਜ਼, ਇੱਕ ਨਿਊਜ਼ ਨੇਸ਼ਨ, ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕੁਝ ਰਿਪੋਰਟਾਂ ਜਿਹੜੀਆਂ ਦਿਖਾਈਆਂ, ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਮਹਿੰਦਰ ਸਿੰਘ ਧੋਨੀ ਜਿਹੜਾ ਜੀ ਉਹ ਸਪੌਟ ਫਿਕਸਿੰਗ ਦੇ ਵਿੱਚ ਸ਼ਾਮਲ ਹੈ। ਉੱਥੇ ਇਹ ਵੀ ਦਿਖਾਇਆ ਕਿ ਬਿੰਦੂ ਦਾਰਾ ਸਿੰਘ ਜਿਹੜਾ ਜੀ ਉਹਦੇ ਨਾਲ ਉਹਦੀ ਪਤਨੀ ਜਿਹੜੀ ਮਹਿੰਦਰ ਸਿੰਘ ਧੋਨੀ ਦੀ ਹੈ, ਉਹ ਬਾਕਸ ਦੇ ਵਿੱਚ ਬੈਠ ਕੇ ਮੈਚ ਦੇਖ ਰਹੀ ਹੈ, ਔਰ ਇਹ ਇਸ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਬਿੰਦੂ ਜਿਹੜਾ ਹੈ ਜੀ ਉਹ, ਕਿਉਂਕਿ ਉਹ ਤਾਂ ਸਪੌਟ ਫਿਕਸਿੰਗ ਦੇ ਵਿੱਚ ਫਸਿਆ ਹੈ, ਦਾਰਾ ਸਿੰਘ ਦਾ ਮੁੰਡਾ, ਕਿ ਮਹਿੰਦਰ ਸਿੰਘ ਧੋਨੀ ਦੀ ਵੀ ਕੋਈ ਨਾ ਕੋਈ ਕਿਸੇ ਜਗ੍ਹਾ ਦੇ ਵਿੱਚ ਇਹਦੀ ਇਨਵੋਲਵਮੈਂਟ ਸੀ। ਇਹਨਾਂ 2 ਚੈਨਲ ਦੇ ਉੱਤੇ ਹੁਣ ਮਹਿੰਦਰ ਸਿੰਘ ਧੋਨੀ ਨੇ 100 ਕਰੋੜ ਰੁਪਏ ਦੇ ਮਾਣਹਾਨੀ ਦਾ ਮੁਕੱਦਮਾ ਜਿਹੜਾ ਜੀ ਉਹ ਠੋਕਿਆ, ਔਰ ਇਹ ਕਿਹਾ ਕਿ ਉਹਦੀ ਜਿਹੜੀ ਸ਼ਾਖ ਹੈ ਉਹਨੂੰ ਬਰਬਾਦ ਕਰਨ ਦੇ ਵਾਸਤੇ, ਉਹਨੂੰ ਬਦਨਾਮ ਕਰਨ ਦੇ ਵਾਸਤੇ ਇੱਕ ਸਾਜ਼ਿਸ਼ ਦੇ ਤਹਿਤ ਇਹਨਾਂ ਚੈਨਲਾਂ ਨੇ ਇਹ ਰਿਪੋਰਟ ਜਿਹੜੀ ਆ ਉਹ ਦਿਖਾਈ ਹੈ। ਮਹਿੰਦਰ ਸਿੰਘ ਧੋਨੀ ਦੇ ਬਾਰੇ ਮੈਂ ਜ਼ਰੂਰ ਕਹੂੰਗਾ ਜੀ ਕਿ ਉਹ ਆਮ ਜਿਹੜਾ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ, ਰਾਂਚੀ ਦੇ ਵਿੱਚੋਂ ਉੱਠਿਆ ਹੋਇਆ ਵਿਅਕਤੀ ਹੈ ਜੀ, ਜੁਝਾਰੂ ਕਿਸਮ ਦਾ ਉਹ ਖਿਡਾਰੀ ਹੈ। ਬੇਸ਼ੱਕ ਉਹਦਾ ਇਹ ਮਾੜਾ ਦੌਰ ਚੱਲ ਰਿਹਾ ਹੈ, ਪਰ ਇਹ ਚੈਨਲ ਜਿਹੜੇ ਨੇ ਉਹ ਖਬਰਾਂ ਬਣਾਉਣ ਦੇ ਵਾਸਤੇ ਹੀ ਉਹਨਾਂ ਨੇ ਉਹਨੂੰ ਬਦਨਾਮ ਕੀਤਾ ਹੈ। ਇੰਨੀ ਇੱਕ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਜੀ ਕਿ ਇਹੋ ਜਿਹੇ ਸਪੌਟ ਫਿਕਸਿੰਗ ਵਾਲੇ ਮਾਮਲੇ ਦੇ ਵਿੱਚ ਮਹਿੰਦਰ ਸਿੰਘ ਧੋਨੀ ਨਹੀਂ ਸ਼ਾਮਲ ਹੋ ਸਕਦਾ। ਜਿਵੇਂ ਕਿਸੇ ਟਾਈਮ ਕਪਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਤੇ ਮਹਿੰਦਰ ਸਿੰਘ ਧੋਨੀ ਨੂੰ ਵੀ ਬਦਨਾਮ ਕਰਨ ਦੀ ਜਿਹੜੀ ਹੈ ਜੀ ਉਹ ਕੋਸ਼ਿਸ਼ ਹੈ ਜੀ। ਤਾਂ ਬਲਤੇਜ ਪੰਨੂ ਜੀ, ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅੱਜ ਦੇ ਜਿਹੜਾ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ, ਆਪਾਂ ਇੱਥੇ ਹੀ ਜਿਹੜਾ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਕੱਲ੍ਹ ਇੱਕ ਵਾਰੀ ਫੇਰ ਆਪਣੇ ਸਰੋਤਿਆਂ ਦੇ ਨਾਲ ਫੇਰ ਗੱਲਬਾਤ ਕਰਾਂਗੇ ਇਲੈਕਸ਼ਨ ਐਕਸਪ੍ਰੈਸ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ, ਔਰ ਮੈਂ ਬਹੁਤ ਧੰਨਵਾਦੀ ਹਾਂ ਜੀ ਤੁਹਾਡਾ, ਮੈਨੇਜਮੈਂਟ ਦਾ। ਜਿੰਨੇ ਜਿਹੜੇ ਸੁਨੇਹੇ ਨੇ ਜੀ ਉਹ ਫੇਸਬੁੱਕ ਦੇ ਰਾਹੀਂ ਜਾਂ ਡਿਫਰੈਂਟ ਤਰੀਕੇ ਦੇ ਨਾਲ ਜੀ ਫੋਨ ਦੇ ਰਾਹੀਂ ਮੇਰੇ ਤੱਕ ਪਹੁੰਚੇ ਨੇ ਜੀ, ਇਹਦਾ ਜਰੀਆ ਤੁਸੀਂ ਬਣੇ ਹੋ ਜੀ ਆਵਾਜ਼ ਪਹੁੰਚਾਉਣ ਦਾ। ਧੰਨਵਾਦ ਤੁਹਾਡਾ ਜੀ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਬਸ ਉਹ ਤੋਂ ਗੱਲਬਾਤ ਕਰ ਰਹੇ ਸੀ ਆਪਾਂ ਬਲਤੇਜ ਪੰਨੂ ਹੁਣਾਂ ਦੇ ਨਾਲ। ਪ੍ਰੋਗਰਾਮ ਇਲੈਕਸ਼ਨ ਐਕਸਪ੍ਰੈਸ ਆ, ਉਸ ਦੇ ਵਿੱਚ ਇਹ ਪ੍ਰੋਗਰਾਮ ਤੁਹਾਡੇ ਲਈ ਅਸੀਂ ਰੋਜ਼ਾਨਾ ਜਿਹੜੇ ਆ 8:30 ਵਜੇ ਜਿਹੜੇ ਆ ਰਾਤ ਨੂੰ ਉਹ ਲੈ ਕੇ ਆਉਂਦੇ ਆ, ਤੇ ਇਸ ਦਾ ਮੁੜ ਪ੍ਰਸਾਰਣ ਅਗਲੇ ਦਿਨ 2:30 ਵਜੇ ਜਿਹੜਾ ਆ ਉਹ ਕੀਤਾ ਜਾਂਦਾ ਦੁਪਹਿਰ ਨੂੰ, ਜਿਸ ਦੇ ਵਿੱਚ ਇਸ ਟਾਈਮ ਪੰਜਾਬ ਦੀ ਸਿਆਸਤ, ਭਾਰਤ ਦੀ ਸਿਆਸਤ ਆ, ਉਸ ਦੇ ਉੱਤੇ ਜਿਹੜੀ ਆ ਗੱਲਬਾਤ ਆ ਉਹ ਕੀਤੀ ਜਾਂਦੀ ਆ, ਤੇ ਹੋਰ ਜਿਹੜੇ ਮਸਲੇ ਉਸ ਟਾਈਮ ਚੱਲ ਰਹੇ ਆ ਉਹਦੇ ਉੱਤੇ ਗੱਲਬਾਤ ਹੁੰਦੀ ਆ। ਇੱਦਾਂ ਹੀ ਜਿਹੜੇ ਆ ਸਾਡੇ ਨਾਲ ਹਮੇਸ਼ਾ ਜੁੜੇ ਰਹੋ। ਹੁਣ ਤੁਹਾਡੇ ਤੋਂ ਇਜਾਜ਼ਤ ਲੈਂਦੇ ਆ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਹੈ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।